ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 5 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਬਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਯੂਐਸ ਦੀ ਪ੍ਰੈਜ਼ੀਡੈਂਟ ਇਲੈਕਸ਼ਨ ਨੂੰ ਲੈ ਕੇ ਹੈਗੇ ਰਿਜ਼ਲਟਸ ਨੂੰ। ਹਜੇ ਤੱਕ ਵੀ 6 ਸਟੇਟਾਂ ਜਿਹੜੀਆਂ ਆ ਪੂਰੀ ਤਰ੍ਹਾਂ ਜਿਹੜੀ ਉੱਥੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕਾਊਂਟਿੰਗ ਚੱਲ ਰਹੀ ਹੈਗੀ ਆ। ਜਿਹੜੇ ਉੱਥੇ ਦੇ ਰਿਜ਼ਲਟ ਆ ਨਹੀਂ ਡਿਕਲੇਅਰ ਹੋ ਸਕੇ। ਨਵਾਡਾ ਦੇ ਵਿੱਚ ਵੀ ਫਸਵੀਂ ਟੱਕਰ ਚੱਲ ਰਹੀ ਆ। ਜੋ ਬਾਈਡਨ ਥੋੜ੍ਹੇ ਹਜ਼ਾਰ ਵੋਟਾਂ ਦੇ ਨਾਲ ਅੱਗੇ ਆ। ਐਰੀਜ਼ੋਨਾ ਦੇ ਵਿੱਚ ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ, ਉਹਨਾਂ ਨੇ ਇਹ ਜਿਹੜੀ ਸਟੇਟ ਆ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਦੇ ਦਿੱਤੀ ਸੀ, ਪਰ ਬਾਅਦ ਦੇ ਵਿੱਚ CNN ਨੇ ਰੀਟਰੈਕ ਕਰ ਲਈ। ਅਜੇ ਕਈ ਕਹਿੰਦੇ ਵੀ ਹੋ ਸਕਦਾ ਵੀ ਉੱਥੇ ਡੋਨਲਡ ਟਰੰਪ ਜਿਹੜੀ ਆ ਆਪਣੀ ਲੀਡ ਆ ਉਹ ਲੈ ਆਉਣ ਅੱਗੇ। ਜਾਰਜੀਆ ਦੇ ਵਿੱਚ ਵੀ ਜਿਹੜੀ ਆ ਲੀਡ ਬੜੀ ਘੱਟ ਰਹਿ ਗਈ ਹੈਗੀ ਆ। ਇਸੇ ਤਰ੍ਹਾਂ ਪੈਂਸਲਵੇਨੀਆ ਦੇ ਵਿੱਚ ਤਾਂ ਜਮਾਂ ਹੀ ਜਿਹੜੀ ਆ ਜੋ ਬਾਈਡਨ ਤੇ ਡੋਨਲਡ ਟਰੰਪ ਦੇ ਵਿੱਚ ਜਿਹੜੀ ਲੀਡ ਆ ਉਹ ਵੀ ਘਟਦੀ ਜਾ ਰਹੀ ਹੈਗੀ ਆ। ਨਾਰਥ ਕੈਰੋਲੀਨਾ ਹੋ ਸਕਦਾ ਨਾਰਥ ਕੈਰੋਲੀਨਾ ਜਿਹੜੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਚਲੇ ਜਾਵੇ। ਜੀ, ਜੇ ਦੇਖਿਆ ਜਾਵੇ ਜੋ ਬਾਈਡਨ, ਕਮਲਾ ਹੈਰਿਸ, ਉਹਨਾਂ ਦਾ ਕੈਂਪੇਨ ਬਹੁਤ ਜ਼ਿਆਦਾ ਕੌਨਫੀਡੈਂਟ ਹੈਗਾ ਆ। ਉਹ ਕਹਿ ਰਹੇ ਆ ਵੀ ਐਰੀਜ਼ੋਨਾ ਤਾਂ ਸਾਡੇ ਹੱਕ ਦੇ ਵਿੱਚ ਆ, ਇਹਦੇ ਬਦਲਣ ਦੇ ਅਸਾਰ ਨਹੀਂ ਹੈਗੇ। ਇਹ ਉਹਨਾਂ ਦੇ ਕੈਂਪੇਨ ਦਾ ਦਾਅਵਾ ਆ। ਟਰੰਪ ਕੈਂਪੇਨ ਦਾ, ਜਿੱਦਾਂ ਤੁਸੀਂ ਕਿਹਾ, ਵੀ ਉਹਨਾਂ ਨੂੰ ਲੱਗ ਰਿਹਾ ਆ ਵੀ ਉਸ ਦੇ ਵਿੱਚ ਜਿਹੜਾ ਅਸੀਂ ਸ਼ਾਇਦ ਲੀਡ ਵਾਪਸ ਲੈ ਸਕਦੇ ਹਾਂ। ਉੱਧਰ ਨਵਾਡਾ ਦੇ ਵਿੱਚ ਜਿਹੜਾ ਹੁਣ ਕੱਲ੍ਹ ਨੂੰ ਜਿਹੜੀ ਅਗਲੀ ਆ ਉਹ ਨਤੀਜੇ ਜਿਹੜੇ ਉਹਨਾਂ ਨੇ ਅਗਲੇ ਦੌਰ ਦੇ ਜਿਹੜੇ ਉਹ ਦੱਸਣੇ ਹੈਗੇ ਆ। ਪੈਂਸਲਵੇਨੀਆ 'ਚ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਕਿ ਮਹਿਜ ਹੁਣ 50,000 ਦੇ ਤਕਰੀਬਨ ਜਿਹੜਾ ਫਰਕ ਆ ਉਹਨਾਂ ਦੋਨਾਂ ਕੈਂਡੀਡੇਟਸ ਦੇ ਦਰਮਿਆਨ ਰਹਿ ਗਿਆ ਆ। ਅਤੇ ਜਾਰਜੀਆ ਵਿੱਚ ਤਾਂ 3,000 3,500 ਦਾ ਸਿਰਫ ਫਰਕ ਜਿਹੜਾ ਉਹ ਰਹਿ ਗਿਆ। ਜੋ ਬਾਈਡਨ ਜਿਹੜਾ ਉਹ ਪਿੱਛੇ ਚੱਲ ਰਿਹਾ ਹੈਗਾ ਆ 3,500। ਸੋ ਬਹੁਤ ਉੱਥੇ ਕੁਛ ਕੁ ਹਜ਼ਾਰ ਵੋਟਾਂ ਜਿਹੜੀਆਂ ਹੋਰ ਜਿਹੜੀਆਂ ਰਹਿ ਗਈਆਂ ਨੇ ਜਾਰਜੀਆ ਦੇ ਵਿੱਚ। ਸੋ ਉੱਥੇ ਤਕਰੀਬਨ ਜਿਹੜਾ ਆ ਉਹ ਆਪਾਂ ਨੂੰ ਫੈਸਲਾ ਕੁਛ ਜਿਹੜਾ ਕਹਿ ਸਕਦੇ ਹਾਂ ਵੀ ਕੁਛ ਘੰਟਿਆਂ ਦੇ ਵਿੱਚ ਉੱਥੇ ਆਉਣ ਦੇ ਜਿਹੜੇ ਉਹ ਪੱਕੇ ਅਸਾਰ ਹੈਗੇ ਨੇ। ਅਤੇ ਪਰ ਨਵਾਡਾ, ਐਰੀਜ਼ੋਨਾ, ਜੇ ਨਵਾਡਾ ਤੇ ਐਰੀਜ਼ੋਨਾ ਹਰਜੋਤ ਸਿੰਘ ਜੀ ਜੋ ਬਾਈਡਨ ਲੈ ਜਾਂਦਾ ਹੈ ਤਾਂ ਫਿਰ ਚਾਹੇ ਜਾਰਜੀਆ, ਪੈਂਸਲਵੇਨੀਆ, ਨਾਰਥ ਕੈਰੋਲੀਨਾ ਤਿੰਨੋਂ ਰਾਸ਼ਟਰਪਤੀ ਵੀ ਲੈ ਜਾਂਦੇ ਆ ਤਾਂ ਉਹਦੇ ਨਾਲ ਕੋਈ ਜਿਹੜਾ ਇਹਨਾਂ ਨੂੰ ਅਸਰ ਆ ਉਹ ਨਹੀਂ ਹੋਊਗਾ। ਅਤੇ ਪੈਂਸਲਵੇਨੀਆ ਦੇ ਵਿੱਚ ਅਜੇ ਕੁਛ ਕੁ ਲੱਖ ਜਿਹੜੇ ਆ ਹਰਜੋਤ ਸਿੰਘ ਜੀ ਰਹਿ ਗਏ ਨੇ ਬੈਲਟਸ। ਸੋ ਇਸ ਤਰੀਕੇ ਨਾਲ ਸੋ ਜਾਰਜੀਆ ਦੀ ਲੇਟੈਸਟ ਅਪਡੇਟ ਜਿਹੜੀ 5 ਮਿੰਟ ਪਹਿਲੋਂ ਆਈ ਆ, 18,936 ਜਿਹੜੇ ਆ ਉਹ ਅਨਕਾਊਂਟਡ ਬੈਲਟਸ ਹੈਗੇ ਨੇ ਆ, ਉਹ ਗਿਣਨ ਵਾਲੇ ਨੇ। ਅਤੇ 3486 ਦੀ ਜਿਹੜੀ ਲੀਡ ਆ ਰਾਸ਼ਟਰਪਤੀ ਟਰੰਪ ਦੀ ਆ। ਹੁਣ ਦੇਖਦੇ ਆ ਵੀ ਉਹਦੇ ਵਿੱਚ ਕਿੰਨੇ ਪਰਸੈਂਟੇਜ ਜਿਹੜੇ ਬੈਲਟ ਆ ਉਹ ਬਾਈਡਨ ਦੇ ਆ ਅਤੇ ਕਿੰਨੇ ਪਰਸੈਂਟੇਜ ਟਰੰਪ ਹੋਣਾ ਦੇ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ। ਸੋ ਫਿਲਾਡੈਲਫੀਆ ਦੇ ਵਿੱਚ ਵੀ ਜਿੱਦਾਂ ਆਪਾਂ ਪਹਿਲਾਂ ਦੱਸਿਆ ਆ ਪੈਂਸਲਵੇਨੀਆ 'ਚ ਉੱਥੇ ਜਿਹੜੇ ਆ ਆਂਕੜੇ ਉਸ ਦੇ ਹੁਣ ਬਹੁਤ ਬਹੁਤ ਕਰੀਬ ਜਿਹੜਾ ਆ ਉਹ ਆਉਂਦਾ ਜਾ ਰਿਹਾ ਆ। ਸੋ ਲਿਟੀਗੇਸ਼ਨ ਦਾ ਅੱਜ ਦਾ ਦਿਨ ਜਿਹੜਾ ਉਹ ਦੌਰ ਰਿਹਾ ਆ। ਟਰੰਪ ਕੈਂਪੇਨ ਦੀ ਜਿਹੜੀ ਰਿਕੁਐਸਟ ਸੀਗੀ ਵੋਟਿੰਗ ਨੂੰ ਕਾਊਂਟਿੰਗ ਨੂੰ, ਵੋਟ ਕਾਊਂਟ ਨੂੰ ਸਟਾਪ ਕਰਨ ਦੀ ਫਿਲਾਡੈਲਫੀਆ 'ਚ, ਉਹ ਫੈਡਰਲ ਜੱਜ ਨੇ ਜਿਹੜਾ ਆ ਉਹ ਰੋਕ ਦਿੱਤੀ। ਉਹਨਾਂ ਨੇ ਕਿਹਾ ਵੀ ਇੱਦਾਂ ਥੋੜ੍ਹੀ ਹੁੰਦਾ ਵੀ ਤੁਸੀਂ ਵੋਟਾਂ ਜਿਹੜੀਆਂ ਹੁਣ ਕਾਊਂਟ ਇੱਕ ਹਿਸਾਬ ਦੇ ਨਾਲ ਨਾ ਕਰੋ। ਪਰ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਇਹਨਾਂ ਨੂੰ ਇਹ ਆਖਿਆ ਆ ਵੀ ਤੁਹਾਡੇ ਅਤੇ ਦੂਜੀ ਵਿਰੋਧੀ ਪਾਰਟੀ ਦੇ ਦੋਨੋਂ ਜਿਹੜੀ ਪਾਰਟੀ ਦੇ ਜਿਹੜੇ ਜ਼ਿਆਦਾ ਲੋਕ ਨੇ ਹੁਣ ਐਜ਼ ਏ ਪੋਲ ਵਾਚਰ ਜਿਹੜੇ ਉੱਥੇ ਜਾ ਸਕਦੇ ਨੇ ਵੀ ਜਿਹੜੀ ਕਾਊਂਟਿੰਗ ਉੱਥੇ ਚੱਲ ਰਹੀ ਆ ਉੱਥੇ ਉਹਨਾਂ ਨੂੰ ਜ਼ਿਆਦਾ ਜਾਣ ਦੀ ਜਿਹੜੀ ਇਜਾਜ਼ਤ ਆ ਉਹ ਮਿਲੀ ਹੈਗੀ ਆ।
ਸੋ ਅੱਜ ਰਾਸ਼ਟਰਪਤੀ ਟਰੰਪ ਨੇ ਰਿਮਾਰਕ ਵੀ ਜਿਹੜੇ ਦਿੱਤੇ ਨੇ, ਕੁਛ ਕੁ ਜਿਹੜੇ ਉਹ ਬੋਲੇ ਨੇ, ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਜਿਹੜੀ ਸੀਗੀ ਉਹ ਫਿਰ ਉਸੇ ਤਰੀਕੇ ਦੇ ਨਾਲ ਇਲੈਕਸ਼ਨ ਪ੍ਰੋਸੈਸ ਦੇ ਉੱਤੇ ਜਾਣਬੁੱਝ ਕੇ ਹਮਲੇਵਰ ਜਿਹੜੀ ਉਹ ਸੀਗੀ। ਜਦ ਕਿ ਇਹ ਹਰਜੋਤ ਸਿੰਘ ਜੀ ਸਭ ਨੂੰ ਪਤਾ ਆ ਵੀ ਜਦੋਂ 2 ਤੋਂ 3 ਮਿਲੀਅਨ ਮੇਲ ਇਨ ਬੈਲਟ ਹੁੰਦੇ ਆ ਤਾਂ ਉਹਨੂੰ ਕਾਊਂਟ ਕਰਨ ਦੇ ਵਿੱਚ ਸਮਾਂ ਲੱਗਦਾ ਹੈ, ਖਾਸ ਕਰਕੇ ਉਦੋਂ ਜਦੋਂ ਪੈਨਸਿਲਵੇਨੀਆ ਵਰਗਾ ਸੂਬੇ ਨੇ ਇਹ ਆਖਿਆ ਆ ਵੀ ਜਿੰਨੀ ਦੇਰ ਤੱਕ ਪੋਲ ਕਲੋਜ਼ ਨਹੀਂ ਹੁੰਦੇ ਅਸੀਂ ਜਿਹੜੀਆਂ ਉਹ ਐਬਸੈਂਟੀ ਬੈਲਟ ਮੇਲ ਇਨ ਬੈਲਟਸ ਆ ਉਹਨਾਂ ਨੂੰ ਹੱਥ ਨਹੀਂ ਲਾਉਣਾ। ਤੇ ਫਿਰ ਅਖੀਰਲੇ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਮਿਲੀਅਨ ਜਿਹੜੇ ਬੈਲਟਸ ਆ ਉਹਨਾਂ ਨੂੰ ਕਾਊਂਟ ਕਰਨ ਨੂੰ ਤਾਂ ਸਮਾਂ ਜਿਹੜਾ ਉਹ ਫਿਰ ਲੱਗਣਾ ਹੀ ਹੁੰਦਾ ਆ। ਜਾਣਬੁੱਝ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਦਿਖਾ ਰਹੇ ਆ ਵੀ ਇਹ ਕਿਤੇ ਜੀ ਇਹ ਕਿਤੇ ਬਾਹਰੋਂ ਬੈਲਟ ਆ ਉਹ ਆ ਚੁੱਕੇ ਹੋਏ ਨੇ। ਸੋ ਤਾਂ ਹੀ ਜਿਹੜੇ ਉਹਨਾਂ ਦੇ ਵੋਟ ਕਾਊਂਟ ਨੂੰ ਸਟਾਪ ਕਰਨ ਦੇ ਜਿਹੜੇ ਲਾਸੂਟ ਆ ਉਹ ਫੈਡਰਲ ਅਦਾਲਤ ਦੇ ਵਿੱਚੋਂ ਉਹ ਇੱਕ ਹਿਸਾਬ ਦੇ ਨਾਲ ਬਾਹਰ ਕਰ ਦਿੱਤੇ ਗਏ ਆ। ਜੀ ਬਿਲਕੁਲ, ਕਹਿੰਦੇ ਵੀ ਕੁਛ ਕੁ ਜਿਹੜੇ ਰਿਪਬਲਿਕਨ ਹੈਗੇ ਆ ਕਾਂਗਰਸ ਦੇ ਵਿੱਚ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਜਿਹੜੇ ਸਪੋਰਟ ਕਰ ਰਹੇ ਆ, ਖਾਸ ਕਰਕੇ ਜਿਹੜੇ ਉਹ ਚਾਰਜ ਲਾ ਰਹੇ ਵੀ ਇਲੈਕਸ਼ਨ ਫਰਾਡ ਹੋ ਰਿਹਾ ਹੈਗਾ। ਤੇ ਦੂਸਰੇ ਪਾਸੇ ਅੱਜ ਵਾਲ ਸਟਰੀਟ ਜਰਨਲ ਨੇ ਵੀ ਆਪਣਾ ਆਰਟੀਕਲ ਲਿਖਿਆ ਹੈ। ਉਹਨਾਂ ਨੇ ਇਹ ਕਿਹਾ ਵੀ ਜੋ ਬਾਈਡਨ ਨੂੰ ਮੈਂਡੇਟ ਨਹੀਂ ਮਿਲੀ ਹੈਗੀ। ਹਾਂ ਠੀਕ ਆ, ਕਹਿੰਦੇ ਜੋ ਬਾਈਡਨ ਦੇ ਚਾਂਸ ਪੂਰੇ ਆ ਵੀ ਉਹ ਪ੍ਰੈਜ਼ੀਡੈਂਟ ਬਣ ਸਕਣਗੇ, ਪਰ ਉਹਨਾਂ ਦੇ ਕਹਿੰਦੇ ਵੀ ਵਾਈਟ ਹਾਊਸ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਜਿਹੜੇ ਪ੍ਰੋਗਰੈਸਿਵ ਆਈਡੀਆਜ਼ ਆ ਉਹ ਇੱਕ ਤਰ੍ਹਾਂ ਨਾਲ ਗਵਾਚ ਗਏ ਹੈਗੇ ਆ। ਸੋ ਇਹ ਕਿਉਂ ਆ? ਕਿਉਂਕਿ ਇਹ ਕਹਿ ਰਹੇ ਆ ਵੀ ਜਿਹੜੀ ਸੈਨੇਟ ਆ, ਸੈਨੇਟ ਦੇ ਵਿੱਚ ਜਿਹੜੀ ਆ ਮੈਜੋਰਟੀ ਡੈਮੋਕ੍ਰੇਟ ਨਹੀਂ ਲੈ ਸਕੇ, ਬਲਕਿ ਕਾਂਗਰਸ ਦੇ ਵਿੱਚ ਆਪਣੀਆਂ ਕਈ ਸੀਟਾਂ ਉਹ ਵਾਪਸ ਰਿਕਵਰ ਕਰ ਗਏ ਹੈਗੇ ਆ। ਈਵਨ ਦੋ ਕਾਂਗਰਸ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਰਹੇਗੀ, ਪਰ ਸੈਨੇਟ ਦੇ ਵਿੱਚ ਕਹਿੰਦੇ ਭਈ ਜਿਹੜੀ ਮੈਜੋਰਟੀ ਨਹੀਂ ਬਣਾ ਸਕੇ। ਸੋ ਇਸ ਕਰਕੇ ਜਿਹੜਾ ਜੇ ਪ੍ਰੈਜ਼ੀਡੈਂਟ ਜੋ ਬਾਈਡਨ ਬਣਦੇ ਹੈਗੇ ਆ ਤੇ ਉਹਨਾਂ ਦੇ ਲਈ ਜਿਹੜੇ ਉਹਨਾਂ ਦੇ ਆਈਡੀਆਜ਼ ਸੀਗੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਜਿਹੜਾ ਆ, ਖਾਸ ਕਰਕੇ ਪ੍ਰੋਗਰੈਸਿਵ ਉਹਨਾਂ ਦਾ ਏਜੰਡਾ ਸੀ, ਉਹ ਕਾਫੀ ਹਾਰਡ ਹੋਵੇਗਾ। ਜੀ, ਮੈਂਡੇਟ ਤਾਂ ਬਿਲਕੁਲ ਹਰਜੋਤ ਸਿੰਘ ਜੀ ਮਿਲਿਆ ਹੀ ਹੋਊਗਾ ਜੇ 270 ਇਲੈਕਟੋਰਲ ਕਾਲਜ ਦੀਆਂ ਸੀਟਾਂ ਉਹਨਾਂ ਦੇ ਕੋਲ ਹੋਣਗੀਆਂ, ਜਿਹਦੇ ਕੋਲ ਵੀ ਹੋਣਗੀਆਂ। ਇਹ ਕਹਿਣਾ ਵੀ ਮੈਂਡੇਟ ਨਹੀਂ ਆ, ਇਹ ਆਈ ਥਿੰਕ ਗਲਤ ਜਿਹੜੀ ਉਹ ਗੱਲ ਹੋਊਗੀ। ਚਾਹੇ ਪਿਛਲੇ ਦੀ ਰਾਸ਼ਟਰਪਤੀ ਟਰਮ ਜਿੱਤੇ ਸੀ, ਇਹ ਕਹੋ ਵੀ ਮੈਂਡੇਟ ਨਹੀਂ ਹੈਗਾ, ਇਹ ਟੋਟਲੀ ਆਈ ਥਿੰਕ ਰੋਂਗ ਚੀਜ਼ ਹੋਊਗੀ। ਪੋਪੂਲਰ ਵੋਟ ਵੀ ਨਾਲ ਆ, ਤੇ ਜੇ ਇਲੈਕਟੋਰਲ ਕਾਲਜ ਦੀ ਵੋਟ ਵੀ ਨਾਲ ਆ ਤੇ ਮੈਂਡੇਟ ਨਾ ਹੋਣਾ ਆਈ ਥਿੰਕ ਉਹ ਗਲਤ ਗੱਲ ਹੋਊਗੀ। ਇਹ ਜ਼ਰੂਰ ਹੈਗਾ ਵੀ ਪ੍ਰੋਗਰੈਸਿਵ ਆਈਡੀਆਜ਼ ਨੂੰ ਜ਼ਰੂਰ ਉਹਨਾਂ ਦਿਆਂ ਨੂੰ ਜਿਹੜਾ ਝਟਕਾ ਜਿਹੜਾ ਉਹ ਲੱਗੂਗਾ। ਇਨਫੈਕਟ ਨੈਂਸੀ ਪਲੋਸੀ ਦੇ ਲਈ ਵੀ ਝਟਕੇ ਵਾਲੀ ਖਬਰ ਇੱਕ ਇਹ ਆ ਰਹੀ ਸੀਗੀ ਵੀ ਜਿਹੜੇ ਹੈਗੇ ਨੇ ਡੈਮੋਕ੍ਰੇਟ ਪਾਰਟੀ ਦੇ ਕੁਝ ਪ੍ਰੋਗਰੈਸਿਵ ਲੀਡਰਸ, ਉਹ ਕਹਿੰਦੇ ਆ ਵੀ ਸ਼ਾਇਦ ਅਸੀਂ ਨੈਂਸੀ ਪਲੋਸੀ ਦੇ ਟੱਕਰ ਦੇ ਉੱਤੇ ਕੋਈ ਆਪਣਾ ਜਿਹੜਾ ਸਪੀਕਰ ਦੇ ਅਹੁਦੇਦਾਰ ਦਾ ਆਪਣਾ ਕੋਈ ਰਿਪਰੈਜ਼ੈਂਟੇਟਿਵ ਉਸ ਨੂੰ ਖੜਿਆਂ ਕਰ ਸਕਦੇ ਹਾਂ। ਆਲਰੇਡੀ ਆਪਾਂ ਦੇਖ ਰਹੇ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ 5 ਕੁ ਸੀਟਾਂ ਜਿਹੜੀਆਂ ਆਲਰੇਡੀ ਲੂਜ਼ ਕਰ ਚੁੱਕੇ ਹੋਏ ਨੇ ਹਾਊਸ ਦੇ ਵਿੱਚੋਂ। ਤੇ ਉਸ ਦੇ ਲਈ ਆਪਣੀ ਮੂੰਹ ਛਪਾਉਂਦੀ ਹੋਈ ਕਿਤੇ ਨਾ ਕਿਤੇ ਪਲੋਸੀ ਨਜ਼ਰ ਆਈ ਆ। ਉਹ ਕਹਿੰਦੀ ਆ ਅਸੀਂ ਕੁਛ ਕੁ ਬੈਟਲਸ ਹਾਰ ਗਏ ਆ, ਪਰ ਵਾਰ ਜਿਹੜੀ ਆ, ਜੰਗ ਜਿਹੜੀ ਆ, ਉਹ ਅਸਲ ਦੇ ਵਿੱਚ ਅਸੀਂ ਜਿੱਤੇ ਹੈਗੇ ਆ। ਜਿਹੜਾ ਇੱਕ ਪੋਲੀਟੀਸ਼ੀਅਨ ਦਾ ਧਰਿਆ ਧਰਾਇਆ ਜਿਹੜਾ ਬਿਆਨ ਹੁੰਦਾ ਆ, ਉਸ ਤਰੀਕੇ ਦਾ ਨੈਂਸੀ ਪਲੋਸੀ ਦੇ ਮੂੰਹੋਂ ਸੁਣਨ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਸੋ ਲੇਟੈਸਟ ਜਿਹੜੀ ਹਰਜੋਤ ਸਿੰਘ ਜੀ ਪੈਨਸਿਲਵੇਨੀਆ ਤੇ ਤੋਂ ਇਹ ਖਬਰ ਆ ਰਹੀ ਆ, ਰਾਈਟ ਨਾਓ ਰਾਸ਼ਟਰਪਤੀ ਟਰੰਪ ਦੀ ਲੀਡ ਜਿਹੜੀ ਉਹ ਘਟ ਕੇ ਹੁਣ 53,000 ਦੇ ਉੱਤੇ ਰਹਿ ਗਈ ਹੈਗੀ ਆ। ਅਜੇ 2.5 ਲੱਖ ਉੱਥੇ ਦੇ ਮੇਲ ਬੈਲਟਸ ਜਿਹੜੇ ਆ ਉਹ ਗਿਣਨੇ ਬਾਕੀ ਪਏ ਹੋਏ ਨੇ। ਤੇ ਜਾਰਜੀਆ ਦੇ ਵਿੱਚ ਜਿੱਦਾਂ ਆਪਾਂ ਆਲਰੇਡੀ ਦੱਸਿਆ ਵੀ 3486 ਦੇ ਉੱਤੇ ਆ। ਐਰੀਜ਼ੋਨਾ ਦੇ ਵਿੱਚ ਕੱਲ ਜਦੋਂ ਆਪਾਂ ਦੱਸ ਰਹੇ ਸੀਗੇ ਤਾਂ 8,000 ਦੇ ਤਕਰੀਬਨ ਲੀਡ ਸੀਗੀ ਬਾਈਡਨ ਦੀ। ਇਸ ਮੌਕੇ ਉਹ ਉਸ ਦੀ ਥੋੜੀ ਜਿਹੀ ਵੱਧ ਗਈ ਆ। ਉਹ ਇਨਫੈਕਟ ਹਰਜੋਤ ਸਿੰਘ ਜੀ ਉਹ ਜਿਹੜੀ 12,000 ਦੇ ਉੱਤੇ ਥੋੜੀ ਜਿਹੀ ਵਧੀ ਆ, ਪਰ ਅਜੇ ਵੀ ਆਸਮੰਦ ਹੈਗੇ ਨੇ ਜਿਹੜੇ ਰਾਸ਼ਟਰਪਤੀ ਟਰੰਪ ਦਾ ਕੈਂਪੇਨ ਵੀ ਉਸ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਜਿੱਤ ਉੱਥੇ ਵੀ ਪ੍ਰਾਪਤ ਹੋ ਸਕਦੀ ਆ। ਨਵਾਡਾ ਜਿਹੜੀ ਆ ਯੂਏ ਵਾਲੀ ਸਟੇਟ ਆ, ਸਾਰਿਆਂ ਨੂੰ ਪਤਾ ਆ, ਪਰ ਸਮਹਾਉ ਕਾਊਂਟਿੰਗ ਦੇ ਵਿੱਚ ਉਹ ਚੱਲ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਨਵਾਡਾ ਵੀ ਜਿਹੜੀ, ਜੇ ਹੁਣ ਜੋ ਬਾਈਡਨ ਐਰੀਜ਼ੋਨਾ ਤੇ ਨਵਾਡਾ ਲੈ ਜਾਂਦੇ ਆ, ਫਿਰ ਉਹਨਾਂ ਨੂੰ ਕੋਈ ਹੋਰ ਸਟੇਟ ਲੈਣ ਦੀ ਜ਼ਰੂਰਤ ਨਹੀਂ। ਜੀ। ਸੋ ਉਹਨਾਂ 270 ਇਲੈਕਟੋਰਲ ਵੋਟਸ ਹੋ ਜਾਣਗੇ ਤੇ ਤੇ ਹਰਜੋਤ ਬਹੁਤ ਸਿੰਘ ਜੀ ਇਹਦੇ ਵਿੱਚ ਇੱਕ ਇਹ ਵੀ ਐਡ ਕਰਦੇ ਜਾਈਏ, ਜੇ ਅੱਜ ਜਾਂ ਕੱਲ ਦੇ ਵਿੱਚ ਪੈਨਸਿਲਵੇਨੀਆ ਦਾ ਨਤੀਜਾ ਵੀ ਆ ਜਾਂਦਾ ਤੇ ਜਿਸ ਤਰੀਕੇ ਦੇ ਨਾਲ ਲੀਡ ਘਟ ਰਹੀ ਹੈਗੀ ਆ ਤੇ ਅਜੇ 2.5 ਲੱਖ ਬੈਲਟ ਕਾਊਂਟ ਕਰਨਾ ਪਿਆ ਆ, ਮੇਲ ਇਨ ਬੈਲਟ, ਜਿਸ ਦੇ ਬਾਰੇ ਡੈਮੋਕ੍ਰੇਟ ਕਾਫੀ ਆਸਮੰਦ ਨੇ ਵੀ ਉਹਦੇ ਵਿੱਚ ਮੈਜੋਰਟੀ ਜਿਹੜੀ ਉਹ ਸਾਡੇ ਮੇਲ ਇਨ ਬੈਲਟ ਜਿਹੜੇ ਆ ਉਹ ਹੁੰਦੇ ਆ, ਕਿਉਂਕਿ ਡੈਮੋਕ੍ਰੇਟ ਪਾਰਟੀ ਵਾਲਿਆਂ ਨੇ ਜ਼ੋਰ ਲਾਇਆ ਸੀ ਸ਼ੁਰੂ ਤੋਂ ਵੀ ਇੱਧਰਲੇ ਪਾਸੇ ਨੂੰ ਜਿਹੜਾ ਉਹ ਜਾਣ।
ਤੇ ਜੇ ਪੈਨਸਿਲਵੇਨੀਆ ਦੀਆਂ 20 ਸੀਟਾਂ ਇਲੈਕਟੋਰਲ ਇਹਨਾਂ ਨੂੰ ਮਿਲ ਜਾਂਦੀਆਂ, ਫਿਰ ਐਰੀਜ਼ੋਨਾ ਤੇ ਨਵਾਡਾ ਦੀ ਵੀ ਬਾਈਡਨ ਨੂੰ ਜਿਹੜੀ ਉਹ ਜ਼ਰੂਰਤ ਨਹੀਂ ਰਹੂਗੀ। ਅੱਜ ਉਹਨੇ ਵੀ ਮਾੜਾ ਜਿਹਾ ਫਿਰ ਬੋਲਿਆ ਸੀਗਾ ਵੀ ਕਹਿੰਦੇ ਵੀ ਅਸੀਂ ਅਜੇ ਵੀ ਡਿਕਲੇਅਰ ਨਹੀਂ ਕਰ ਰਹੇ ਵਿਕਟਰੀ, ਪਰ ਅਸੀਂ ਆਸਮੰਦ ਹਾਂ ਵੀ ਸਾਨੂੰ ਇੱਕ ਹਿਸਾਬ ਦੇ ਨਾਲ ਵਿਸ਼ਵਾਸ ਹੀ ਆ ਤਕਰੀਬਨ ਵੀ ਜਦੋਂ ਕਾਊਂਟਿੰਗ ਖਤਮ ਹੋਊਗੀ ਵੀ ਸਾਨੂੰ ਜਿਹੜਾ ਜੇਤੂ ਆ ਉਹ ਘੋਸ਼ਿਤ ਕੀਤਾ ਜਾਵੇਗਾ। ਜੀ, ਬਿਲਕੁਲ। ਸੋ ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਐਨਾਲਿਸਟ ਆ ਉਹ ਵਾਰਨਿੰਗ ਦੇ ਰਹੇ ਆ। ਕਹਿੰਦੇ ਵੀ ਜਿੰਨਾ ਜ਼ਿਆਦਾ ਇਹ ਇਲੈਕਸ਼ਨ ਰਿਜ਼ਲਟਸ ਦਾ ਕੰਮ ਲੰਮਾ ਹੋਵੇਗਾ, ਉਹਦੇ ਨਾਲ ਪੋਲੀਟੀਕਲ ਵਾਇਲੈਂਸ ਦਾ ਰਿਸਕ ਜਿਹੜਾ ਆ ਉਹ ਵੱਧ ਰਿਹਾ ਹੈਗਾ। ਕਿਉਂਕਿ ਜਿਸ ਤਰ੍ਹਾਂ ਦੇ ਚਾਰजेस ਲੱਗ ਰਹੇ ਆ ਵੀ ਜੀ ਵੋਟਰ ਫਰਾਡ ਆ, ਕਾਊਂਟਿੰਗ ਬੰਦ ਹੋਣੀ ਚਾਹੀਦੀ ਆ। ਸੋ ਦੂਸਰੇ ਪਾਸੇ ਅੱਜ ਕਈ ਜਗ੍ਹਾ ਪ੍ਰੋਟੈਸਟ ਵੀ ਹੋਏ ਆ। ਕੋਈ ਕਹਿ ਰਿਹਾ ਵੀ ਕਾਊਂਟਿੰਗ ਬੰਦ ਹੋਣੀ ਚਾਹੀਦੀ ਆ, ਕੋਈ ਕਹਿੰਦਾ ਵੀ ਕਾਊਂਟਿੰਗ ਜਿਹੜੀ ਆ ਕੰਟੀਨਿਊ ਹੋਣੀ ਚਾਹੀਦੀ ਆ। ਸੋ ਇਸ ਤਰ੍ਹਾਂ ਦਾ ਵੀ ਮਾਹੌਲ ਜਿਹੜਾ ਬਣ ਸਕਦਾ। ਸੋ ਇਹ ਜਿਹੜੇ ਇਲੈਕਸ਼ਨ ਰਿਜ਼ਲਟਸ ਆ, ਸੋ ਛੇਤੀ ਹੋ ਕੇ ਜਿੰਨੀ ਜਲਦੀ ਉਹ ਫਾਈਨਲ ਹੋ ਜਾਏ ਤੇ ਉਨਾ ਹੀ ਜਿਹੜਾ ਇਹ ਬੈਟਰ ਰਹੂਗਾ। ਆਈ ਥਿੰਕ ਇਹਦੇ ਵਿੱਚ ਸਭ ਨੂੰ ਇੰਤਜ਼ਾਰ ਕਰਨ ਦੀ ਜ਼ਰੂਰਤ ਆ। ਐਵਰੀ ਵੋਟ ਜਿਹੜੀ ਵਾਕਿਆ ਹੀ ਕਾਊਂਟ ਹੋਣੀ ਚਾਹੀਦੀ, ਨਹੀਂ ਤਾਂ ਤੁਹਾਡੇ ਮੇਰੀ ਜਿਹੜੀ ਵੋਟ ਪਾਈ ਜਿੰਨੇ ਵੀ ਪਾਈ ਆ ਉਹ ਤਾਂ ਪਾਈ ਦਾ ਫਾਇਦਾ ਕੀ ਆ ਜੇ ਸਾਰੀਆਂ ਜਿਹੜੀਆਂ ਉਹ ਵੋਟਾਂ ਐਕਚੁਅਲ 'ਚ ਕਾਊਂਟ ਨਹੀਂ ਹੋਣੀਆਂ। ਅਨਸਰਟਨਿਟੀ ਜਿਹੜੀ ਹੈ ਡੈਫੀਨੇਟਲੀ ਇਹਨਾਂ ਦੇ ਵਿੱਚ ਬਣੀ ਆ, ਕਿਉਂਕਿ ਮੇਲ ਇਨ ਬੈਲਟ ਇਸ ਵਾਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਸੀਗੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਆਪਾਂ ਆਲਰੇਡੀ ਦੇਖਿਆ ਵੀ 100 ਮਿਲੀਅਨ ਤੋਂ ਵੱਧ ਅਰਲੀ ਵੋਟਿੰਗ ਤੇ ਮੇਲ ਇਨ ਬੈਲਟ ਜਿਹੜੇ ਆ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਪਏ ਸੀ। ਸੋ ਉਹਨਾਂ ਨੂੰ ਕਾਊਂਟਿੰਗ ਕਰਨ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਡੈਫੀਨੇਟਲੀ ਨਾਟ ਪ੍ਰੋਬਲਮ, ਉਸ ਨੂੰ ਗਿਣਨ ਦੇ ਵਿੱਚ ਜਿਹੜਾ ਸਮਾਂ ਆ ਉਹ ਜ਼ਿਆਦਾ ਲੱਗਣਾ ਸੀਗਾ। ਸੋ ਇਹ ਤਕਰੀਬਨ ਸਾਰਿਆਂ ਨੇ ਜਿਹੜਾ ਉਹ ਤੈਅ ਕੀਤਾ ਸੀਗਾ। ਜਿਹੜੀ ਲੈਂਡਸਲਾਈਡ ਬਲੂ ਵੇਵ ਦੀ ਚਰਚਾ ਹੋ ਰਹੀ ਸੀ, ਉਹ ਡੈਫੀਨੇਟਲੀ ਉਸਦੇ ਕਹਿ ਲਓ ਵੀ ਹੇਠੋਂ ਪਾਣੀ ਜਿਹੜਾ ਉਹ ਨਿਕਲ ਗਿਆ ਆ। ਉਹਦੇ ਵਿੱਚ ਤਾਂ ਕੋਈ ਬਹੁਤਾ ਦਮ ਨਹੀਂ ਰਿਹਾ। ਸੋ ਇਸੇ ਕਰਕੇ ਸੈਨੇਟ ਵੀ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਦੇ ਕੋਲ ਹੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਸੈਨੇਟ ਦੀ ਇੱਕ ਅੱਧੀ ਰੇਸ ਜਿਹੜੀ ਆ ਉਹ ਰਨ ਆਫ ਹੋਈ ਆ। ਉਹ ਦੁਬਾਰਾ ਜਨਵਰੀ ਦੇ ਵਿੱਚ ਇੱਕ ਵਾਰੀ ਦੁਬਾਰਾ ਇਲੈਕਸ਼ਨ ਜਿਹੜੀਆਂ ਉੱਥੇ ਹੋਣਗੀਆਂ, ਜਿਹਨੂੰ 50% ਵੋਟ ਜਿਹੜੀ ਉਹ ਪਊਗੀ, ਫਿਰ ਉਸ ਨੂੰ ਜਿਹੜਾ ਉਹ ਸੈਨੇਟ ਦੀ ਸੀਟ ਜਿਹੜੀ ਉਹ ਪ੍ਰਾਪਤ ਹੋ ਸਕਦੀ ਆ। ਸੋ ਆਈ ਥਿੰਕ ਲੋਕਾਂ ਨੂੰ ਸੰਜਮ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਹੁਣ ਦੋਨੋਂ ਹੀ ਪਾਸਿਆਂ ਵਾਲੇ ਜੇ ਇੱਦਾਂ ਕਹਿਣਗੇ ਤਾਂ ਇਹ ਮਾੜੀ ਗੱਲ ਹੈਗੀ ਆ। ਹੁਣ ਜਿੱਥੇ ਇੰਨਾ ਚਿਰ ਇੰਤਜ਼ਾਰ ਕੀਤਾ 2 ਦਿਨ ਤਾਂ ਹੋ ਹੀ ਗਏ ਆਪਾਂ ਨੂੰ ਇੰਤਜ਼ਾਰ ਕਰਦਿਆਂ ਨੂੰ ਵੀ ਕੀ ਬਣ ਰਿਹਾ, ਕਿਵੇਂ ਹੋਊਗਾ, ਤੇ ਇੱਕ ਅੱਧੋ ਦਿਨ ਹੋਰ ਇੰਤਜ਼ਾਰ ਕਰ ਲੈਣ ਤਾਂ ਜੋ ਫਿਰ ਪਤਾ ਲੱਗ ਜਾਊਗਾ ਵੀ ਅਸਲ ਦੇ ਵਿੱਚ ਇਲੈਕਟੋਰਲ ਕਾਲਜ ਜਿਹੜਾ ਉਹ ਕਿਸ ਪਾਸੇ ਵੱਲ ਨੂੰ ਝੁਕਦਾ ਆ। ਇਹ ਰਾਸ਼ਟਰਪਤੀ ਟਰੰਪ ਹੁਣਾਂ ਦੇ ਬੇਬੁਨਿਆਦ ਜਿਹੜੇ ਹੈਗੇ ਨੇ ਗੱਲ ਇਲੈਕਸ਼ਨ ਫਰਾਡ ਦੇ, ਉਹ 4 ਸਾਲ ਪਹਿਲਾਂ ਵੀ ਉਹਨਾਂ ਨੇ ਆਖਿਆ ਸੀਗਾ ਵੀ ਇਲੈਕਸ਼ਨ ਫਰਾਡ ਜਿਹੜਾ ਉਹ ਹੋਇਆ। ਇਹਨਾਂ ਨੇ ਕਮਿਸ਼ਨ ਵੀ ਬਣਾਇਆ, ਆਪਣੇ ਬੰਦੇ ਜਿਹੜੇ ਉਸ ਦੇ ਵਿੱਚ ਇਹਨਾਂ ਦੇ ਸੀਗੇ, ਪਰ ਉਹਨਾਂ ਨੂੰ ਕਿਸੇ ਪਾਸੋਂ ਵੀ ਇਲੈਕਸ਼ਨ ਫਰਾਡ ਨਹੀਂ ਲੱਭਾ ਤੇ ਉਹ ਜਿਹੜਾ ਕਮਿਸ਼ਨ ਆ ਫਿਰ ਉਸੇ ਤਰੀਕੇ ਨਾਲ ਭੰਗ ਹੋ ਗਿਆ। ਭੰਗ ਉਹਨਾਂ ਨੇ ਕਰ ਦਿੱਤਾ ਸੀਗਾ। ਸੋ ਇਹ ਚਰਚਾਵਾਂ ਜਿਹੜੀਆਂ ਜ਼ਰੂਰ ਹਰ ਵਾਰੀ ਜਦੋਂ ਰਿਜ਼ਲਟ ਆਉਂਦੇ ਆ ਤਾਂ ਉਹ ਹੁੰਦੀਆਂ ਨੇ, ਪਰ ਲੱਗਦਾ ਨਹੀਂ ਇਹਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਠੋਸ ਜਿਹੜੇ ਸਬੂਤ ਇਸ ਦੇ ਵਿੱਚ ਹੈਗੇ ਨੇ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਹੁਣ ਸਾਰਿਆਂ ਨੂੰ ਪਤਾ ਆ ਵੀ ਸਟਰੋਂਗ ਹੋਲਡ ਬਣ ਗਿਆ, ਲਿਬਰਲ ਸਟੇਟ ਬਣ ਗਈ ਆ। ਪ੍ਰੈਜ਼ੀਡੈਂਟ ਇਲੈਕਸ਼ਨ ਰਿਜ਼ਲਟਸ ਆਪਾਂ ਦੇਖੇ ਆ ਕਿ ਕਿੰਨੀਆਂ ਵੋਟਾਂ ਜਿਹੜੀਆਂ ਜੋ ਬਾਈਡਨ ਨੂੰ ਤੇ ਕਿੰਨੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਪਈਆਂ ਹੈਗੀਆਂ। ਪਰ ਕਹਿੰਦੇ ਵੀ ਇੰਨੇ ਲਿਬਰਲ ਹੋਣ ਦੇ ਬਾਵਜੂਦ ਜਿਹੜੀਆਂ ਪ੍ਰੋਪੋਜੀਸ਼ਨ ਸੀਗੀਆਂ ਉਹ ਸਾਰੀਆਂ ਉਲਟ ਗਈਆਂ ਹੈਗੀਆਂ ਆ। ਸੋ ਜੇ ਵੱਖ-ਵੱਖ ਪ੍ਰੋਪੋਜੀਸ਼ਨਸ ਦੀ ਗੱਲ ਕਰਦੇ ਜਾਈਏ, ਅਫਰਮੇਟਿਵ ਐਕਸ਼ਨ ਵਾਲੀ ਜਿਹੜੀ ਆ ਉਹ ਵੀ ਫੇਲ ਹੋ ਗਈ ਆ। ਰੈਂਟ ਕੰਟਰੋਲ ਦੀ ਜਿਹੜੀ ਸੀਗੀ ਉਹ ਵੀ ਫੇਲ ਹੁੰਦੀ ਜਾ ਰਹੀ ਆ। ਇਸੇ ਤਰ੍ਹਾਂ ਲੇਬਰ ਪ੍ਰੋਟੈਕਸ਼ਨ ਫॉर ਰਾਈਟ ਸ਼ੇਅਰ ਜਿਹੜੀ ਪ੍ਰੋਪੋਜੀਸ਼ਨ 22 ਸੀ, ਉਹ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਜਿੰਨੇ ਵੀ ਇੱਥੇ ਦੇ ਪੋਲੀਟੀਸ਼ੀਅਨ ਸੀਗੇ, ਯੂਨੀਅਨ ਸੀਗੀਆਂ, ਉਹ ਚਾਹੁੰਦੀਆਂ ਸੀਗੀਆਂ ਵੀ ਸਾਰੇ ਜਿਹੜੇ ਊਬਰ ਲਿਫਟ ਦੇ ਡਰਾਈਵਰਸ ਆ ਉਹ ਐਜ਼ ਏ EMPLOYEE ਹੋਣ, ਪਰ ਉਹ ਪ੍ਰੋਪੋਜੀਸ਼ਨ ਵੀ ਫੇਲ ਹੁੰਦੀ ਜਾ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਕਮਰਸ਼ੀਅਲ ਲੈਂਡਲੋਰਡ ਜਿਹੜੀਆਂ ਬਿਲਡਿੰਗਸ ਜਿਸ ਤਰ੍ਹਾਂ $4 ਮਿਲੀਅਨ ਤੋਂ ਉੱਪਰ ਵਾਲੀ ਗੱਲ ਹੋਈ ਸੀ ਵੀ ਉਹਨਾਂ ਤੇ ਟੈਕਸ ਲੱਗੂਗਾ, ਉਹ ਵੀ ਕਹਿੰਦੇ ਪ੍ਰੋਪੋਜੀਸ਼ਨ ਫੇਲ ਹੁੰਦੀ ਜਾ ਰਹੀ ਆ। ਸੋ ਚਾਰੇ ਹੀ ਇਹ ਜਿਹੜੀਆਂ ਪ੍ਰੋਪੋਜੀਸ਼ਨ ਸੀਗੀਆਂ ਇਹ ਐਕਚੁਅਲੀ ਉਹਨਾਂ ਦੀ ਕੋਰ ਵੈਲਿਊ ਸੀ, ਪਰ ਉਹ ਚਾਰੇ ਜਿਹੜੀਆਂ ਕੈਲੀਫੋਰਨੀਆ 'ਚ ਫੇਲ ਹੁੰਦੀਆਂ ਜਾ ਰਹੀਆਂ। ਸੋ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਸਟੇਟ ਲਿਬਰਲ ਆ, ਸੋ ਬਿਲਕੁਲ ਗਲਤ ਕਹਿੰਦੇ ਨੇ। ਬਹੁਤ ਸਾਰੇ ਡੈਮੋਕ੍ਰੇਟ ਫਿਜ਼ੀਕਲੀ ਕੰਜ਼ਰਵੇਟਿਵ ਹੁੰਦੇ ਆ। ਇੱਥੋਂ ਇਹ ਚੀਜ਼ ਦਾ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਵੀ ਉਹ ਪਤਾ ਲੱਗਦਾ ਆ। ਤੇ ਡੈਮੋਕ੍ਰੇਟ ਦਾ ਮਤਲਬ ਇਹ ਨਹੀਂ ਲੋਕਾਂ ਨੂੰ ਹੁੰਦਾ ਵੀ ਸਾਰੇ ਜਾਣੇ ਬਿਲਕੁਲ ਹੀ ਲੈਫਟ ਲੀਨਿੰਗ ਆ ਤੇ ਜਿਹੜੇ ਲੈਫਟਿਸਟ ਦਾ ਇੱਕ ਪ੍ਰੋਪੇਗੈਂਡਾ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਵੀ ਉਹ ਚੀਜ਼ ਹੈਗੀ ਆ। ਸੋ ਇੱਥੋਂ ਇਹ ਚੀਜ਼ ਹੁੰਦੀ ਹੈ ਵੀ ਕੈਲੀਫੋਰਨੀਆ ਨੂੰ ਵਾਰ-ਵਾਰ ਲਿਬਰਲ ਕਹਿਣਾ ਉਹ ਵੀ ਟੋਟਲੀ ਗਲਤ ਆ। ਡੈਮੋਕ੍ਰੇਟ ਸਟੇਟ ਹੈਗੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਵੀ ਬਿਲਕੁਲ ਹਰ ਇੱਕ ਜਣਾ ਉਸੇ ਹੀ ਏਜੰਡੇ ਦੇ ਉੱਤੇ ਚੱਲਦਾ ਉਹ ਵੀ ਗਲਤ ਆ। ਤੇ ਜਿਹੜਾ ਆਪਾਂ ਦੇਖਦੇ ਹਾਂ ਵੀ ਟੋਟਲੀ ਹਰ ਇੱਕ ਚੀਜ਼ ਰਾਈਟ ਵਿੰਗ ਵਾਲੀ ਹੁੰਦੀ ਆ,
ਉਹ ਵੀ ਜਿਹੜੀ ਉਹ ਗਲਤ ਆ। ਸੋ ਬਹੁਤੇ ਜਿਹੜੀ ਮੈਜੋਰਟੀ ਆ ਉਹ ਇਨ ਬਿਟਵੀਨ ਜਿਹੜੇ ਉਹ ਰਹਿੰਦੀ ਆ, ਮੋਡਰੇਸ਼ਨ ਦੇ ਉੱਤੇ ਜਿਹੜੀ ਉਹ ਹੁੰਦੀ ਆ ਵੀ ਹਾਂ ਹੈਲਪ ਹੋਣੀ ਚਾਹੀਦੀ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਸਾਰਾ ਕੁਝ ਫ੍ਰੀ ਫੰਡ ਦੇ ਵਿੱਚ ਹੀ ਜਿਹੜਾ ਉਹ ਕਰੀ ਜਾਓ। ਕੁਛ ਕੁ ਇੱਦਾਂ ਹੁੰਦਾ ਹਰਜੋਤ ਸਿੰਘ ਜੀ ਵੀ ਜਿਹੜੀਆਂ ਕੁਛ ਕੁ ਵੱਡੀਆਂ ਸਿਟੀਜ਼ ਆ ਉਹਨਾਂ ਦਾ ਸ਼ੋਰ ਜਿਹੜਾ ਉਹ ਜ਼ਿਆਦਾ ਹੁੰਦਾ, ਰੌਲਾ ਜ਼ਿਆਦਾ ਹੁੰਦਾ ਆ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਰੇ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਉਹ ਜੁੜੇ ਹੁੰਦੇ ਆ। ਆਪਾਂ ਕਿਸੇ ਵੀ ਕਮਿਊਨਿਟੀ ਬਾਰੇ ਵੀ ਇੱਦਾਂ ਦੀਆਂ ਚਰਚਾਵਾਂ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਦੇਖਦੇ ਹੀ ਜਿਹੜਾ ਉਹ ਹੁੰਦੇ ਆ। ਸੋ ਆਈ ਥਿੰਕ ਇਹ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਲੋਕਾਂ ਨੂੰ ਇਹ ਜਿਹੜੇ ਲਗਾਤਾਰ ਟੈਗ ਦਿੰਦੇ ਰਹਿੰਦੇ ਨੇ, ਉਹ ਚੀਜ਼ਾਂ ਨੂੰ ਜਿਹੜਾ ਜ਼ਰੂਰ ਸੋਚ ਸਮਝ ਕੇ ਬੋਲਣਾ ਚਾਹੀਦਾ, ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਜਦੋਂ ਇੱਕ ਦੂਜੇ ਦੇ ਉੱਤੇ ਟੈਗਿੰਗ ਇੱਦਾਂ ਕਰਦੇ ਆ, ਹਮਲੇ ਕਰਦੇ ਆ, ਤੇ ਫਿਰ ਇੱਕ ਦੂਜੇ ਦੇ ਨਾਲ ਰਿਸ਼ਤੇ ਵੀ ਕਹਿ ਲਓ ਤੇ ਆਪਣੇ ਦੋਸਤੀ ਮਿੱਤਰਤੇ ਆਇਆ ਉਹ ਵੀ ਕਿਤੇ ਨਾ ਕਿਤੇ ਜਿਹੜੀ ਉਹ ਲੂਜ਼ ਕਰਦੇ ਨੇ। ਇੱਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸਪੇਸ ਜਿਹੜੀ ਆ ਉਹ ਮਿਲਣੀ ਚਾਹੀਦੀ ਹੁੰਦੀ ਆ, ਚਾਹੇ ਉਹ ਰਾਈਟ ਵਾਲੇ ਪਾਸੇ ਆ ਤੇ ਚਾਹੇ ਉਹ ਲੈਫਟ ਵਾਲੇ ਪਾਸੇ ਆ। ਅਗਲੀ ਖਬਰ ਜਿਹੜੀ ਆ ਕੋਸੋਵੋ ਤੋਂ ਆ ਰਹੀ ਆ। ਕੋਸੋਵੋ ਦੇ ਜਿਹੜੇ ਪ੍ਰੈਜ਼ੀਡੈਂਟ ਹਾਸ਼ਿਮ ਥੈਸੀ ਆ, ਉਹਨਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ। ਉਹਨਾਂ ਦੇ ਉੱਤੇ ਜਿਹੜੇ ਇੰਟਰਨੈਸ਼ਨਲ ਕੋਰਟ ਨੀਦਰਲੈਂਡ ਦੇ ਵਿੱਚ ਕ੍ਰਾਈਮ ਕੇਸ, ਜਿਹੜਾ ਕ੍ਰਾਈਮ ਵਾਰ ਦੇ ਸੰਬੰਧ ਦੇ ਵਿੱਚ ਉਹ ਚੱਲ ਰਹੇ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਹਾਸ਼ਿਮ ਜਿਹੜਾ ਆ, ਇਹ ਕੋਸੋਵੋ ਦੀ ਜਦੋਂ ਇੰਡੀਪੈਂਡੈਂਸ ਹੋਈ ਸੀ ਸਰਬੀਆ ਤੋਂ 1990 ਦੇ ਵਿੱਚ, ਇੱਕ ਤਰ੍ਹਾਂ ਨਾਲ ਗੁਰੀਲਾ ਲੀਡਰ ਸੀਗਾ। ਤੇ ਇਹਨਾਂ ਦੇ ਉੱਤੇ ਚਾਰਜਸ ਲੱਗ ਰਹੇ ਆ ਵੀ ਇਹਦੇ ਨਾਲ ਜਿਹੜੇ ਹੋਰ ਗਰੀਲਾ ਸੀਗੇ, ਜਿਹੜੇ ਫਾਈਟਰ ਸੀਗੇ ਆਪਣੇ ਮੁਲਕ ਬਣਾਉਣ ਦੇ, ਉਹਨਾਂ ਨੇ 100 ਤੋਂ ਵੱਧ ਲੋਕਾਂ ਦਾ ਜਿਹੜਾ ਕਤਲ ਕੀਤਾ ਹੈਗਾ। ਸੋ ਉਸ ਨੂੰ ਦੇਖਦੇ ਹੋਏ ਜਿਹੜੀ ਇੰਟਰਨੈਸ਼ਨਲ ਕੋਰਟ ਹੈਗੀ ਆ ਨੀਦਰਲੈਂਡ ਦੇ ਵਿੱਚ, ਉੱਥੇ ਇਹਨਾਂ ਦੇ ਉੱਤੇ ਕੇਸ ਚੱਲ ਰਿਹਾ ਹੈਗਾ ਤੇ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਪੋਜੀਸ਼ਨ ਆ ਉੱਥੋਂ ਅਸਤੀਫਾ ਦੇ ਦਿੱਤਾ। ਕਹਿੰਦੇ ਵੀ ਜਿਹੜੇ ਸਾਰੇ ਚਾਰਜਸ ਆ ਮੇਰੇ ਉੱਤੇ ਵਾਰ ਕ੍ਰਾਈਮਸ ਦੇ ਲੱਗੇ ਆ, ਉਹਨਾਂ ਨੂੰ ਮੈਂ ਫਾਈਟ ਕਰੂੰਗਾ ਤੇ ਉਹ ਤੋਂ ਬਾਅਦ ਫਿਰ ਦੁਬਾਰਾ ਕੀ ਜਿਹੜਾ ਚਾਰਜ ਲੈ ਸਕਾਂਗਾ। ਜੀ ਜੀ ਸੋ ਬਿਲਕੁਲ। ਸੋ ਇਹ ਰਾਈਟ ਨਾਓ ਜਿਹੜਾ ਹਰਜੋਤ ਸਿੰਘ ਜੀ ਮੈਰੀਕੋਪਾ ਕਾਊਂਟੀ, ਜਿੱਥੇ ਫੀਨਿਕਸ ਸ਼ਹਿਰ ਹੈਗਾ ਐਰੀਜ਼ੋਨਾ ਦਾ, ਉਹ ਜਿਹੜੇ ਉਹ ਕਹਿ ਰਹੇ ਆ ਵੀ ਕੱਲ੍ਹ ਨੂੰ ਸ਼ਾਇਦ 9 ਵਜੇ ਉੱਥੋਂ ਆਪਾਂ ਨੂੰ ਹੋਰ ਜ਼ਿਆਦਾ ਨਤੀਜੇ ਜਿਹੜੇ ਉਹ ਸੁਣਨ ਨੂੰ ਜਿਹੜੇ ਉਹ ਮਿਲਣਗੇ ਵੀ ਉਸ ਪਾਸੇ ਜਿਹੜਾ ਉਹ ਕੀ ਬਣ ਰਿਹਾ। ਜਾਰਜੀਆ ਵਾਲੇ ਤਾਂ ਕਹਿ ਰਹੇ ਆ ਵੀ ਚਾਹੇ ਹੁਣ ਦੇਣ ਲੱਗੇ ਤੇ ਭਾਵੇਂ ਹੁਣ ਰਾਤ ਜਿਹੜੀਆਂ 19,000 ਜਿਹੜੇ ਬੈਲਟਸ ਰਹਿ ਗਏ ਆ ਉਹਨਾਂ ਨੂੰ ਕਾਊਂਟ ਕਰਕੇ ਹੀ ਜਿਹੜਾ ਉਹਨਾਂ ਨੇ ਉਹ ਸਾਹ ਲੈਣਾ ਆ। ਤੇ ਇਹ ਜਿਹੜੇ ਉੱਥੋਂ ਦੇ ਡਿਪਟੀ ਸੈਕਟਰੀ ਆਫ ਸਟੇਟ ਜਾਰਡਨ ਪਿਊਸ਼ ਜਿਹੜੇ ਹੈਗੇ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਉਹ ਦਿੱਤੀ ਹੈਗੀ ਆ। ਸੋ ਮਾਰਜਨਸ ਘਟ ਰਹੇ ਨੇ, ਵੱਧ ਰਹੇ ਨੇ, ਕੀ ਕੁਛ ਜਿਹੜਾ ਉਹ ਹੋ ਰਿਹਾ ਆ, ਤੇ ਆਈ ਥਿੰਕ ਜਲਦ ਹੀ ਆਪਾਂ ਨੂੰ ਇਸ ਦਾ ਨਤਾਰਾ ਹੁੰਦਾ ਜਿਹੜਾ ਉਹ ਨਜ਼ਰ ਆਊਗਾ। ਵੀ ਉਮੀਦ ਹੈਗੀ ਆ ਵੀ ਕੱਲ੍ਹ ਤਾਈਂ ਆਪਾਂ ਨੂੰ ਇਹ ਪਤਾ ਲੱਗ ਜਾਊਗਾ ਵੀ ਕੌਣ ਜੇਤੂ ਆ, ਕੌਣ ਜਿਹੜਾ ਉਹ ਇਲੈਕਟ ਹੋਇਆ ਆ ਪ੍ਰੈਜ਼ੀਡੈਂਟ ਦੀ ਦੌੜ ਦੇ ਵਿੱਚ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਆ ਸਟਾਕ ਮਾਰਕੀਟ ਫਿਰ ਉੱਪਰ ਗਈ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਦੀ ਕਲੋਜ਼ਿੰਗ ਦੇ ਉੱਤੇ ਸਟਾਕ ਮਾਰਕੀਟ ਦੇ ਵਿੱਚ ਭਾਰੀ ਉਛਾਲ ਕਹਿ ਲਓ ਵੀ ਦੇਖਿਆ ਗਿਆ। 542 ਪੁਆਇੰਟ ਉੱਤੇ ਗਿਆ, ਤਕਰੀਬਨ 2%। ਡਾਓ ਜੋਨਸ ਉੱਤੇ ਗਿਆ 28,390 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਵੀ ਟੈਕ ਕੰਪਨੀਆਂ ਦੇ ਸ਼ੇਅਰਾਂ 'ਚ ਵੀ ਕਾਫੀ ਵੱਡਾ ਉਛਾਲ ਸੀ। 300 ਪੁਆਇੰਟ ਉੱਤੇ ਗਿਆ, 11,890 ਦੇ ਉੱਤੇ ਕਲੋਜ਼ ਹੋਇਆ। S&P 67 ਪੁਆਇੰਟ ਉੱਤੇ ਗਿਆ, 3,510 ਦੇ ਉੱਤੇ ਇਹ ਕਲੋਜ਼ ਹੋਈ ਆ। ਤੇ ਸੋਨੇ ਦੀ ਕੀਮਤ $1,942 ਪ੍ਰਤੀ ਆਉਂਸ ਰਹੀ ਆ। ਇੱਕ $1 ਦੀ ਕੀਮਤ ਜੇ ਇੰਡੀਅਨ ਰੁਪਈਆਂ 'ਚ ਦੇਖਦੇ ਜਾਈਏ 74 ਰੁਪਏ 1 ਪੈਸੇ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਡਾਲਰ ਦੇ ਮੁਤਾਬਕ ਦੇਖਦੇ ਜਾਈਏ $1 ਤੇ 31 ਸੈਂਟ ਰਹੀ ਆ। ਜੀ, ਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਹੈਗਾ ਆ, ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜੀ ਕੱਲ੍ਹ ਨੂੰ ਸਵੇਰ ਦੇ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।